अस्सलाम वालेकुम जी। ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਸਿਆਣੇ ਬੰਦੇ ਤੇ ਇੱਕ ਬੇਵਕੂਫ ਬੰਦੇ ਤੇ। ਸਿਆਣੇ ਬੰਦੇ ਵਿੱਚ ਤੇ ਬੇਵਕੂਫ ਬੰਦੇ 'ਚ ਇੱਕ ਚੀਜ਼ ਹੁੰਦੀ ਆ ਮੁਸ਼ਤਰਕਾ, ਇੱਕ ਚੀਜ਼ ਸੇਮ ਹੁੰਦੀ ਆ। ਉਹ ਕੀ ਆ ਕਿ ਸਿਆਣਾ ਬੰਦਾ ਜਦੋਂ ਵੀ ਗੱਲ ਕਰੇਗਾ ਨਾ, ਜੋ ਉਹਨੇ ਕਹਿਣਾ ਜੀ ਇਹ ਸਭ ਕੁਝ ਠੀਕ ਆ, ਇਹ ਗੱਲ ਸੱਚੀ ਆ, ਬਾਕੀ ਸਾਰੇ ਕੂੜੇ ਆ, ਮੈਂ ਸੱਚਾ। ਤੇ ਜਿਹੜਾ ਹੈਗਾ ਵਾ ਬੰਦਾ ਬੇਵਕੂਫ, ਉਹਨੇ ਵੀ ਇਹੀ ਕਹਿਣਾ ਵਾ ਜੋ ਮੈਂ ਕਹਿਤਾ ਇਹ ਠੀਕ ਆ, ਬਾਕੀ ਸਾਰੇ ਕੂੜੇ ਆ। ਸਿਆਣੇ ਕਹਿੰਦੇ ਆ ਕਿ ਇੱਕ ਬੇਵਕੂਫ 40 ਉਲਮਾ ਉਹਨੂੰ ਸਮਝਾਉਣ ਨਾ ਤੇ ਉਹਨੂੰ ਸਮਝਾ ਨਹੀਂ ਸਕਦੇ। ਇਸੇ ਤਰ੍ਹਾਂ ਇੱਕ ਵਾਕਿਆ ਵਾ ਕਿ ਆਪ ਸੱਲੱਲਾਹੁ ਅਲੈहि ਵਸੱਲਮ ਨੇ ਇੱਕ ਸਹਾਬੀ ਨੂੰ ਕਿਹਾ ਵੀ ਆ ਲੰਗਰ ਖਾਨਾ ਵਾ, ਤੂੰ ਇੱਥੇ ਸੋਇਆ ਕਰਨਾ ਵਾ ਤੇ ਤੂੰ ਇੱਥੇ ਇਹਦੀ ਹਿਫਾਜ਼ਤ ਕਰਨੀ ਆ। ਉਹਨੇ ਕਿਹਾ ਵੀ ਠੀਕ ਆ। ਤੇਰੇ ਸਹਾਬੀ ਸੀਗੇ, ਉੱਥੇ ਸੌਂ ਗਏ। ਰਾਤੀ ਇੱਕ ਬੰਦਾ ਆ ਗਿਆ ਚੋਰ ਬਣ ਕੇ, ਉਹਨੇ ਗਲਤੀ ਨੂੰ ਹੱਥ ਪਾਇਆ ਇਸ ਤਰੀਕੇ ਨਾਲ, ਤੇ ਸਹਾਬੀ ਨੇ ਫੜ ਲਿਆ। ਆਪ ਸਲਾਮ ਦੇ ਕੋਲ ਤੋਂ ਲੈ ਕੇ ਜਾਣਾ, ਜਾ ਕੇ ਤੇਰੇ ਹਿਸਾਬ ਕਰਦੇ ਆ। ਉਹਨੇ ਬੜੀ ਮਿੰਨਤਾਂ ਮੁੰਤਾਂ ਕੀਤੀਆਂ। ਉਹਨੇ ਕਿਹਾ ਮੈਨੂੰ ਛੱਡ ਦੇ, ਮਿਹਰਬਾਨੀ ਆ, ਮੈਂ ਅੱਗੇ ਤੋਂ ਨਹੀਂ ਕਰਦਾ ਹੈਗਾ, ਮੈਂ ਭੁੱਖਾ ਸੀਗਾ, ਮੈਂ ਮਜਬੂਰੀ ਸੀਗੀ, ਮਿਹਰਬਾਨੀ ਕਰ ਮੈਨੂੰ ਛੱਡ ਦੇ। ਤੇ ਸਹਾਬੀ ਨੇ ਉਹਨੂੰ ਛੱਡਤਾ। ਤੇ ਆਪ ਸਲਾਮ ਕੋ ਸੁਬਹ ਗਿਆ ਸਹਾਬੀ, ਆਪਨੇ ਕਿਹਾ ਵੀ ਆਪ ਸਲਾਮ ਰਾਤੀ ਇੱਕ ਚੋਰ ਆਇਆ ਸੀਗਾ, ਉਹਨੇ ਚੋਰੀ ਕੀਤੀ ਆ ਤੇ ਮਿਹਨਤ ਅੱਲਾ ਉਹਨੇ ਕੀਤਾ ਤੇ ਮੈਂ ਛੱਡਤਾ। ਆਪ ਸਲਾਮ ਨੇ ਫਰਮਾਇਆ ਵੀ ਫਿਕਰ ਨਾ ਕਰ, ਉਹਨੇ ਰਾਤੀ ਫਿਰ ਆਣਾ। ਸਹਾਬੀ ਦਾ ਈਮਾਨ ਪੁਖਤਾ ਸੀਗਾ, ਕਿਉਂਕਿ ਨਬੀ ਪਾਕ ਸਲਾਮ ਨੇ ਗੱਲ ਕੀਤੀ ਤੇ ਗੱਲ ਪੱਕੀ ਹੋਣੀ ਆ। ਤੇ ਉਹਨੂੰ ਹੋਰ ਈਮਾਨ ਪੱਕਾ ਹੋ ਗਿਆ ਸਹਾਬੀ ਦਾ। ਉਹ ਰਾਤੀ ਫਿਰ ਆਇਆ, ਉਹਨੇ ਫਿਰ ਚੋਰੀ ਕੀਤੀ। ਚੋਰੀ ਕਰਕੇ ਤੇ ਆਪ ਸਹਾਬੀ ਨੇ ਫੜ ਲਿਆ ਉਹਨੂੰ। ਸਹਾਬੀ ਨੇ ਕਿਹਾ ਵੀ ਤੂੰ ਰਾਤੀ ਵੀ ਆਇਆ ਸੀਗਾ, ਤੂੰ ਅੱਜ ਵੀ ਆਇਆ, ਤੇ ਚੱਲ ਹੁਣ ਤੈਨੂੰ ਲੈ ਕੇ ਜਾਂਦਾ ਮੈਂ ਆਪ ਸਲਾਮ ਕੋਲ, ਜਿਹੜਾ ਹਿਸਾਬ ਕਰੀਏ। ਉਹਨੇ ਫਿਰ ਮਿਹਨਤ ਅੱਲਾ ਕੀਤਾ, ਉਹਨੇ ਮਾਫੀ ਮੰਗੀ ਤੇ ਉਹਨੂੰ ਛੱਡਤਾ। ਸੁਬਹ ਹੋਈ ਤੇ ਸਹਾਬੀ ਆਪ ਸਲਾਮ ਕੋਲ ਫਿਰ ਗਿਆ। ਉਹਨੇ ਜਾ ਕੇ ਕਿਹਾ ਬਈ ਰਾਤੀ ਬੰਦਾ ਫਿਰ ਆਇਆ ਸੀਗਾ, ਤੁਸੀਂ ਸਹੀ ਕਿਹਾ ਸੀਗਾ। ਆਪ ਸਲਾਮ ਨੇ ਫਰਮਾਇਆ ਉਹਨੇ ਅੱਜ ਰਾਤ ਫਿਰ ਆਉਣਾ ਵਾ, ਖਿਆਲ ਰੱਖੀ। ਰਾਤ ਹੋਈ, ਬੰਦਾ ਫਿਰ ਆ ਗਿਆ। ਫਿਰ ਸਹਾਬੀ ਨੇ ਫੜ ਲਿਆ ਉੱਥੇ, ਤੇ ਉਹਨੇ ਕਿਹਾ ਵੀ ਅੱਜ ਤੂੰ ਨਹੀਂ ਬਚਦਾ ਹੈਗਾ, ਅੱਜ ਤੂੰ ਫਿਰ ਚੋਰੀ ਕਰਨ ਵਾਸਤੇ ਆਇਆ ਵਾ, ਤੇ ਅੱਜ ਤੇਰਾ ਹਿਸਾਬ ਹੋਣਾ ਹੀ ਹੋਣਾ ਵਾ, ਤੂੰ ਫਿਕਰ ਨਾ ਕਰ। ਉਹਨੇ ਕਿਹਾ ਜੀ 94 ਨਾਮ ਆ, ਤੂੰ ਪੜਿਆ ਕਰ ਅੱਲਾਹੁ ਲਾ ਇਲਾਹਾ ਇਲਾ ਹੁਵਲ ਹਯ्युल ਕਯੂਮ, ਯਾਨੀ ਕਿ ਆਇਤਲ ਕੁਰਸੀ ਪੜਿਆ ਕਰ। ਆਇਤਲ ਕੁਰਸੀ ਪੜ੍ਹ ਕੇ ਸੋਇਆ ਕਰ ਤੇ ਮੈਂ ਨਹੀਂ ਆਵਾਂਗਾ, ਤੇਰੀ ਚੋਰੀ ਵੀ ਨਹੀਂ ਹੋਊਗੀ, ਤੇਰੀ ਜਾਨ ਦੀ ਹਿਫਾਜ਼ਤ ਵੀ ਹੋਊਗੀ, ਤੈਨੂੰ ਕੁਛ ਨਹੀਂ ਹੋਏਗਾ, ਬਸ ਆ ਕੇ ਨਮਾਜ਼ ਪੜ੍ਹ ਕੇ ਸੋ ਜਾ ਕਰ। ਉਹਨੇ ਕਿਹਾ ਵੀ ਠੀਕ ਆ। ਸੁਬਹ ਹੋਈ ਤੇ ਆਪ ਸਲਾਮ ਕੋ ਗਿਆ ਸਹਾਬੀ। ਉਹਨੇ ਆਪ ਸਲਾਮ ਜਾ ਕੇ ਕਿਹਾ ਵੀ ਹਜ਼ੂਰ ਰਾਤੀ ਫਿਰ ਬੰਦਾ ਆਇਆ ਸੀਗਾ, ਉਹਨੇ ਮੈਨੂੰ ਕਿਹਾ ਵੀ ਆ ਕੇ ਨਮਾਜ਼ ਪੜ੍ਹ ਤੇ ਮੈਂ ਨਹੀਂ ਆਵਾਂਗਾ। ਨਬੀ ਪਾਕ ਸੱਲਮ ਨੇ ਫਰਮਾਇਆ ਵੀ ਤੈਨੂੰ ਪਤਾ ਬੰਦਾ ਕੌਣ ਸੀਗਾ? ਉਹਨੇ ਕਿਹਾ ਨਹੀਂ। ਆਪ ਸੱਲਮ ਨੇ ਫਰਮਾਇਆ ਵੀ ਉਹ ਸ਼ੈਤਾਨ ਸੀਗਾ। ਸ਼ੈਤਾਨ ਤੇ ਕੋਇਆ, ਲੇਕਿਨ ਇਹ ਹੋਇਆ ਵੀ ਤੈਨੂੰ ਸ਼ੈਤਾਨ ਜਾਂਦੇ ਬਾਕੀ ਚੰਗੀ ਗੱਲ ਕਰ ਗਿਆ। ਇਸ ਗੱਲ ਤੋਂ ਸਾਬਤ ਇਹ ਹੁੰਦਾ ਵਾ ਕਿ ਕਮਲਾ ਬੰਦਾ, ਕੋਈ ਕਮਲਾ ਸਿਆਣਾ ਬੰਦਾ, ਬੇਵਕੂਫ ਬੰਦਾ ਕੋਈ ਅੱਛੀ ਗੱਲ ਕਰੇ ਤਾਂ ਉਹਦੀ ਗੱਲ ਮੰਨੋ। ਇਹਨੇ ਦੇਖੀ ਵੀ ਗੱਲ ਕੌਣ ਕਰਦਾ ਪਿਆ, ਇਹ ਦੇਖੋ ਵੀ ਗੱਲ ਕੀ ਕਰਦਾ ਪਿਆ, ਠੀਕ ਆ ਨਾ। ਕੋਈ ਕਮਲਾ ਸਿਆਣਾ ਗੱਲ ਕਰੇ, ਉਹਦੀ ਗੱਲ ਤੇ ਵੀ ਦੇਖੋ ਵੀ ਕੀ ਕਹਿੰਦਾ ਪਿਆ, ਕੋਈ ਚੰਗੀ ਗੱਲ ਕਰਦਾ ਪਿਆ ਵਾ, ਕੋਈ ਮਾੜੀ ਗੱਲ ਕਰਦਾ ਪਿਆ। ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम।